ਟਿਕਟੋਕ 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 ਸਾਡੇ ਪਾਕਿਸਤਾਨੀ ਮੁਆਸ਼ਰੇ ਦਾ ਅਜਿਹਾ ਫੈਸ਼ਨ ਬਣ ਗਿਆ ਹੈ ਕਿ ਹਰ ਵੱਡਾ ਹਰ ਨਿੱਕਾ, ਹਰ ਕੁੜੀ ਹਰ ਮੁੰਡਾ, ਹਰ ਉਮਰ ਦਾ ਬੰਦਾ ਇਹਦੇ ਵਿੱਚ ਫਸਿਆ ਹੋਇਆ ਦਿਸਦਾ ਹੈ। ਪਿਛਲੇ ਦਿਨਾਂ 'ਚ ਸਾਡੇ ਇੱਕ ਰੀਮੀਅਰ ਖਾਨ ਦੇ ਦੋਸਤ ਖਿਆਮ ਕਾਜ਼ਮ ਵੜੈਚ ਹੁਣੀ ਵੀ ਟਿਕਟੋਕ ਆਈ ਡੀ ਬਣਾਉਣ ਲੱਗੇ ਸੀ, ਪਰ ਉਹਨਾਂ ਨੂੰ ਸਾਰੇ ਦੋਸਤਾਂ ਨੇ ਬਰ ਵਕਤ ਸਲਾਹ ਦਿੱਤੀ ਕਿ ਤੁਸੀਂ ਇਹ ਕੰਮ ਨਾ ਕਰੋ, ਅਤੇ ਉਹ ਇਸ ਸ਼ੈ ਤੋਂ ਬਚ ਗਏ। ਹੁਣ ਤੁਸੀਂ ਸੁਣਦੇ ਹੀ ਹੋਵੋਗੇ, ਕਦੀ ਹਰੀਮ ਸ਼ਾਹ ਦੀ ਟਿਕਟੋਕ ਮੁਫਤੀ ਕਵੀ ਨਾਲ, ਅਤੇ ਕਦੀ ਆਲਾ ਸਰਕਾਰੀ ਅਫਸਰਾਂ ਅਤੇ ਵਜ਼ੀਰਾਂ ਦੇ ਕਮਰਿਆਂ ਜਾ ਵੜਦੀ ਆ, ਉੱਥੇ ਜਾ ਕੇ ਟਿਕਟੋਕ ਬਣਾ ਕੇ ਸਿੱਟ ਦਿੰਦੀ ਆ। ਉਹ ਤਾਂ ਚਲੋ ਜੋ ਸੀਗਾ ਹੀ ਸੀਗਾ। ਅੱਛਾ, ਕੋਈ ਜਾਨਾਂ ਗਵਾ ਲੈਂਦੇ ਆ, ਕੋਈ ਟ੍ਰੇਨ ਦੇ ਥੱਲੇ ਆ ਕੇ, ਰੇਲ ਗੱਡੀ ਦੇ ਥੱਲੇ ਆ ਕੇ ਵੀ ਮਰ ਜਾਂਦੇ ਆ, ਕੋਈ ਨਹਿਰ 'ਚ ਡੁੱਬ ਜਾਂਦੇ ਆ, ਕੋਈ ਗੋਲੀ ਖਾ ਲੈਂਦੇ ਆ। ਨਹੀਂ, ਟਿਕਟੋਕ ਤੋਂ ਬਾਜ਼ ਨਹੀਂ ਆਉਣਾ। ਹੁਣ ਇਸ ਕੁੜੀ ਹੀਰਾ ਕਮਲ ਨੂੰ ਹੀ ਦੇਖ ਲਓ, ਹੈਗੀ ਹੈ ਰੀਮੀਅਰ ਖਾਨ ਦੀ। ਰੀਮੀਅਰ ਖਾਨ ਦੀ ਬਸਤੀ ਬਾਬਾ ਗਰੀਬ ਸ਼ਾਹ ਦੀ ਕੁੜੀ ਹੈ, ਆਈ ਹੋਈ ਸੀ ਆਪਣੇ ਇੱਥੇ ਤਲਾਕ ਦੇ ਮੁਕੱਦਮੇ ਲਈ। ਨਹੀਂ, ਇਹਨੇ ਤਲਾਕ ਦਾ ਦਾਅਵਾ ਕੀਤਾ ਹੋਇਆ ਵਾ, ਖੁਲਾ ਦਾ ਕੇਸ ਚੱਲਦਾ ਪਿਆ ਇਹਦਾ ਰੀਮੀਅਰ ਖਾਨ ਦੀ ਅਦਾਲਤ 'ਚ। ਉੱਥੇ ਵੀ ਤੂੰ ਆਈ ਆ ਅਤੇ ਤੂੰ ਆਪਣੇ ਕੇਸ ਦੀ ਪੈਰਵੀ ਕਰ। ਉੱਥੇ ਬਹਿ ਕੇ ਵੀ ਇਹਨੇ ਟਿਕਟੋਕ ਬਣਾਉਣੀ ਸ਼ੁਰੂ ਕਰਤੀ। ਯਾਨੀ ਟਿਕਟੋਕ ਦਾ ਐਡਾ ਮਸਲਾ ਬਣਿਆ ਹੋਇਆ, ਹੁਣ ਜੱਜ ਨੂੰ ਭਾਵੇਂ ਗੁੱਸਾ ਚੜ੍ਹੇ ਅਤੇ ਉਹ ਕਹੇ ਵੀ ਤੂੰ ਚੰਗੀ, ਤੇਰੇ ਤਲਾਕ ਲੈਣ ਆਈ ਆ, ਤੇਰਾ ਤਾਂ ਰੌਲਾ ਹੀ ਹੋਰ ਆ, ਤੈਨੂੰ ਟਿਕਟੋਕ ਦਾ ਸ਼ੌਕ ਆ, ਵੀ ਤੂੰ ਬਹਿ ਕੇ ਉੱਥੇ ਖਾਮ ਖਾਈ ਟਿਕਟੋਕ ਬਣਾਉਣੀ ਸ਼ੁਰੂ ਕਰਤੀ। ਇਹਨੇ ਉੱਥੇ ਅਦਾਲਤ ਦੇ ਵਿੱਚ ਬਹਿ ਕੇ ਟਿਕਟੋਕ ਬਣਾਈ। ਟਿਕਟੋਕ ਫਿਰ ਅੱਗੋਂ ਚੜ੍ਹਾ ਵੀ ਦਿੱਤੀ, ਅਪਲੋਡ ਵੀ ਕਰਤੀ ਸੋਸ਼ਲ ਮੀਡੀਆ 'ਤੇ। ਯਾਨੀ ਇਸ ਕੁੜੀ ਦੀ ਅਕਲ ਦੇਖੋ ਤੁਸੀਂ। ਹੁਣ ਖੈਰ ਇਹਦੇ ਉੱਤੇ ਮੁਕੱਦਮਾ ਦਰਜ ਹੋ ਗਿਆ। ਹੁਣ ਗਾਹ ਨੂੰ ਪਤਾ ਲੱਗੇਗਾ ਕਿ ਯਾਨੀ ਇੱਕ ਟਿਕਟੋਕ ਦਾ ਸ਼ੌਕ ਇਹਦੇ ਉੱਤੇ FIR ਦਰਜ ਕਰਾ ਗਿਆ ਵੀ ਤੂੰ ਅਦਾਲਤ 'ਚ ਆਈ ਹੋਈ ਆ, ਤੂੰ ਆਪਣਾ ਇੱਥੇ ਕੇਸ ਲੜ, ਜਿਹੜਾ ਤੇਰਾ ਖੁੱਲ੍ਹਾ ਦਾ ਦਾਅਵਾ ਤੂੰ ਉਹਦੇ ਉੱਤੇ ਕਰ। ਤੂੰ ਖਾਮ ਖਾ ਦੇ ਵਿੱਚ ਉੱਥੇ ਬਹਿ ਕੇ ਟਿਕਟੋਕ ਬਣਾਉਣੀ ਸ਼ੁਰੂ ਕਰਤੀ। FIR ਦਰਜ ਹੋ ਗਈ ਆ। ਹੁਣ ਦੇਖੋ ਅੱਗੇ ਕੀ ਹੁੰਦਾ। ਕਾਰਵਾਈ ਤਾਂ ਹੋਏਗੀ ਨਾ, ਆਖਰ ਇਹਨੂੰ ਪਤਾ ਵੀ ਲੱਗੇਗਾ ਕਿ ਮੈਂ ਐਡਾ ਸੌਖਾ ਨਹੀਂ, ਹਰ ਥਾਂ ਜਿੱਥੇ ਦਿਲ ਕਰਦਾ ਟਿਕਟੋਕ ਬਣਾ ਲੈਂਦੇ ਆ। ਬਹਰਹਾਲ ਟਿਕਟੋਕ ਵਾਲੇ ਵੀ, ਇਹ ਕੋਈ ਵੀ ਐਪ ਬੁਰੀ ਨਹੀਂ ਹੁੰਦੀ, ਕੋਈ ਵੀ ਸ਼ੈ ਬੁਰੀ ਨਹੀਂ ਹੁੰਦੀ। ਸਾਡਾ ਇੱਕ ਬੜਾ ਵੱਡਾ ਅਲਮੀਆ ਸਾਡੇ ਮੁਆਸ਼ਰੇ ਦਾ ਕਿ ਅਸੀਂ ਹਰ ਸ਼ੈ ਨੂੰ ਖਰਾਬ ਕਰਕੇ ਰੱਖ ਦਿੰਦੇ ਹਾਂ। ਕੋਈ ਨਹੀਂ, ਇੱਕ ਕੇਸ ਹੀ ਦਰਜ ਹੋਇਆ ਨਾ, ਬਾਕੀ ਨਾਂ ਤਾਂ ਬਣ ਗਿਆ ਨਾ। ਕੀ ਆ, ਬਦਨਾਮ ਜੋ ਹੋਂਗੇ ਹਮ ਤੋਂ ਕਿਆ ਨਾਮ ਨਾ ਹੋਗਾ। ਚੰਗਾ ਗੱਲ, ਠੀਕ ਆ ਵੀ ਤੂੰ ਕਰੀ ਰੱਖ, ਪਰ ਇੱਦਾਂ ਨਹੀਂ ਕਰਨਾ ਚਾਹੀਦਾ। ਨਾਮੁਨਾਸਬ ਚੀਜ਼ ਆ, ਅਤੇ ਖਾਸ ਕਰ ਫਿਰ ਅਦਾਲਤ ਦੇ ਵਿੱਚ। ਉੱਦਾਂ ਹੀ ਹਰ ਥਾਂ ਦੇ ਵਿੱਚ ਪ੍ਰਾਈਵੇਸੀ ਹੁੰਦੀ ਆ, ਇਹਦੇ ਕੋਈ ਤੁੱਕ ਨਹੀਂ ਬਣਦੀ। ਬਹਰਹਾਲ ਖੈਰ, ਹੁਣ ਭੁਗਤੇ ਫਿਰ ਜੋ ਕੀਤਾ। ਅਤੇ ਹੁਣ ਤਾਂ ਮੈਨੂੰ ਵੈਸੇ ਤਾਂ ਜਿਹੜਾ ਇਹਦਾ ਕੇਸ ਚੱਲਦਾ ਪਿਆ, ਮੈਂ ਤਾਂ ਕਹਿੰਦਾ ਇਹਨੂੰ ਸਜ਼ਾ ਦੇ ਤੌਰ 'ਤੇ ਕੇਸ ਹੀ ਇਹਦਾ ਖਾਰਿਜ ਕਰ ਦੇਣਾ ਚਾਹੀਦਾ। ਇਹ ਕਿਉਂ ਮੰਗ ਰਹੀ ਆਖਰ ਤਲਾਕ ਵੀ, ਪਤਾ ਲੱਗੇ ਇਹਨੂੰ ਕਿ ਮੈਂ ਕੀ ਹਰਕਤ ਕੀਤੀ ਹੈ ਇਹਨੇ। ਇੱਕ ਗੱਲ ਆ, ਅੱਗੇ ਇਹਦਾ ਬੰਦਾ ਅਤੇ ਇਹਦੇ ਸਹੁਰੇ ਇਹਦੇ ਤੋਂ ਤੰਗ ਹੋਣੇ, ਇਹਦੇ ਟਿਕਟੋਕਾਂ ਤੋਂ, ਤਾਂ ਹੀ ਇੱਥੇ ਤੱਕ ਨੌਬਤ ਅੱਪੜੀ। ਅਤੇ ਹੁਣ ਅਦਾਲਤੀ ਅਮਲਾ ਵੀ ਇਹਦੇ ਟਿਕਟੋਕਾਂ ਤੋਂ ਤੰਗ ਆ ਗਿਆ।